ਅਮਰੀਕਾ ਵੱਲੋਂ ਈਰਾਨੀ ਜਰਨੈਲ ਕਾਸਿਮ ਸੁਲੇਮਾਨੀ ਨੂੰ ਡਰੋਨ ਹਮਲੇ ਵਿੱਚ ਮਾਰਨ ਤੋਂ ਬਾਅਦ ਖਿੱਤੇ ਦੇ ਹਾਲਾਤ ਡਾਢੇ ਨਾਸਾਜ਼ ਹੋ ਗਏ ਨੇ। ਖਾਸ ਤੌਰ ਉੱਤੇ ਈਰਾਨ ਵੱਲੋਂ ਇਰਾਕ ਵਿੱਚ ਅਮਰੀਕੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੇ ਅਮਲ ਨੇ ਜਨੂਬੀ ਏਸ਼ੀਆ ਨੂੰ ਜੰਗ ਦੇ ਬਹੁਤ ਨੇੜੇ ਕਰਤਾ ਹੈ। ਅਮਰੀਕਾ ਬਹਾਦਰ ਭਾਵੇਂ ਦੁਨੀਆ ਦੀ ਵਾਹਦ ਸੁਪਰ ਪਾਵਰ ਹੈ ਤੇ ਉਹਦਾ ਖਿਆਲ ਹੈ ਕਿ ਉਹਦੇ ਫੈਸਲਿਆਂ ਅੱਗੇ ਬੋਲਣ ਦਾ ਹੱਕ ਕਿਸੇ ਨੂੰ ਨਹੀਂ ਤੇ ਜੇ ਕੋਈ ਇਹ ਜੁਰਤ ਕਰੇਗਾ ਤੇ ਫਿਰ ਉਹਦਾ ਅੰਜਾਮ ਤਬਾਹੀ ਤੇ ਬਰਬਾਦੀ ਹੋਏਗਾ। ਇਹ ਗਰੂਰ ਭਰਿਆ ਲਹਿਜਾ ਪਹਿਲਾਂ ਅਫਗਾਨਿਸਤਾਨ ਵਿੱਚ ਤਬਾਹੀ ਤੇ ਬਰਬਾਦੀ ਦੀਆਂ ਦਾਸਤਾਨਾਂ ਲਿਖ ਚੁੱਕਿਆ। ਫਿਰ ਇਰਾਕ ਅੰਦਰ ਵੀ ਉਹਨੇ ਇਨਸਾਨੀਅਤ ਨੂੰ ਮਲੀਆ ਮੇਟ ਕੀਤਾ, ਪਰ ਦੁਨੀਆ ਦੇ ਵੱਡੇ ਮੁਲਕਾਂ ਉਹਦੀ ਜ਼ਰਾ ਵੀ ਨਿੰਦਿਆ ਨਹੀਂ ਕੀਤੀ। ਹੁਣ ਕਾਸਿਮ ਸੁਲੇਮਾਨੀ ਦਾ ਬਦਲਾ ਲੈਣ ਲਈ ਈਰਾਨ ਵੱਲੋਂ ਜਿਹੜਾ ਹਮਲਾ ਹੋਇਆ ਹੈ, ਕਿਆਸ ਕੀਤਾ ਜਾ ਰਿਹਾ ਹੈ ਕਿ ਅਮਰੀਕਾ ਇੱਕ ਵਾਰੀ ਫੇਰ ਤਸ਼ੱਦਦ ਨੂੰ ਹਵਾ ਦੇਵੇਗਾ। ਇਸ ਦੌਰਾਨ ਪਾਕਿਸਤਾਨ ਲਈ ਵੱਡੀ ਅਜ਼ਮਾਇਸ਼ ਦਾ ਵੇਲਾ ਵੀ ਹੋਏਗਾ, ਕਿਉਂਕਿ ਪਾਕਿਸਤਾਨ ਇੱਕ ਬੰਨੇ ਤਾਂ ਈਰਾਨ ਦਾ ਹਮਸਾਇਆ ਹੈ ਤੇ ਦੂਜੇ ਬੰਨੇ ਅਮਰੀਕਾ ਨਾਲ ਮੁਆਸ਼ੀ ਤੇ ਦਿਫਾਈ ਤਾਲੁਕ ਵੀ ਹੈ। ਪਾਕਿਸਤਾਨ ਦਾ ਇਹ ਮੌਕਫ ਨਿਹਾਇਤ ਦਰੁਸਤ ਹੈ ਕਿ ਅਸੀਂ ਅਮਨ ਅਮਲ ਦੇ ਨਾਲ ਹਾਂ, ਕਿਸੇ ਵੀ ਜੰਗ ਦਾ ਹਿੱਸਾ ਨਹੀਂ ਬਣਾਂਗੇ। ਇਹੋ ਹੀ ਮੌਕਫ ਈਰਾਨ ਦੇ ਇਤਿਹਾਦੀਆਂ ਚੀਨ ਤੇ ਰੂਸ ਦਾ ਵੀ ਹੈ। ਇਹਨਾਂ तमाम ਮੁਲਕਾਂ ਨੂੰ ਚਾਹੀਦਾ ਹੈ ਕਿ ਮੌਜੂਦਾ ਹਾਲਾਤ ਨੂੰ ਸੰਭਾਲਣ ਲਈ ਮਗਰਬੀ ਮੁਲਕਾਂ ਖਾਸ ਤੌਰ ਉੱਤੇ ਫਰਾਂਸ, ਜਰਮਨੀ ਤੇ ਬਰਤਾਨੀਆ ਨੂੰ ਵੀ ਆਪਣੇ ਨਾਲ ਰਲਾ ਕੇ ਅਮਰੀਕਾ ਨੂੰ ਬਾਵਰ ਕਰਵਾਉਣ ਕਿ ਅਮਰੀਕਾ ਆਪਣੇ ਮੁਫਾਦਾਂ ਲਈ ਜੰਗਾਂ ਦੀ ਅੱਗ ਨਾ ਲਾਵੇ। ਹੁਣ ਜੇ ਅਮਰੀਕਾ ਤੇ ਈਰਾਨ ਦੀ ਜੰਗ ਛਿੜਦੀ ਏ ਤੇ ਇਹ ਪੂਰਾ ਖਿੱਤਾ ਅਤਗਰਦੀ ਦਾ ਸ਼ਿਕਾਰ ਹੋ ਜਾਏਗਾ। ਇਹ ਇਹੋ ਜੀ ਅੱਗ ਹੋਏਗੀ ਜਿਹਦੇ ਭਾਂਬੜ ਤੋਂ ਅਮਰੀਕਾ ਸਮੇਤ ਕੋਈ ਮੁਲਕ ਵੀ ਨਹੀਂ ਬਚੇਗਾ। ਅਮਰੀਕਾ ਨੂੰ ਸਮਝਾਉਣਾ ਵੇਲੇ ਦੀ ਲੋੜ ਏ ਕਿ ਇਸ ਖਿੱਤੇ ਨੂੰ ਆਪਣੀ ਬਦਮਾਸ਼ੀ ਦੀ ਨਜ਼ਰ ਨਾ ਕਰੇ।